ਰਸ਼ੀਅਨ ਆਰਮੀ ਦੇ ਉੱਤੇ ਇਹ ਮਤਲਬ ਐਲੀਗੇਸ਼ਨਸ ਨੇ ਕਿ ਉਹਨਾਂ ਨੇ ਧੱਕੇ ਦੇ ਨਾਲ ਜਿਹੜੇ ਭਾਰਤੀ ਸੀ ਇਹਨਾਂ ਨੂੰ ਫੜਾ ਕੇ ਅਸਲਾ ਤੇ ਬਾਰਡਰ ਦੇ ਉੱਤੇ ਮਰਨ ਲਈ ਖੜੇ ਕੀਤਾ ਹੋਇਆ। 69 ਭਾਰਤੀ ਨੇ ਉਹ ਉਡੀਕ ਕਰ ਰਹੇ ਆ ਜਿਹੜੇ ਰਸ਼ੀਅਨ ਆਰਮੀ ਦੇ ਵਿੱਚੋਂ ਆਪਣੇ ਛੁੱਟਣ ਦੀ। ਭਾਰਤ ਨੇ ਰੂਸ ਦੀ ਮਦਦ ਦੇ ਲਈ ਜਿਹੜਾ ਰੂਸ ਦਾ ਤੇਲ ਖਰੀਦ ਕੇ ਸਾਰੀ ਦੁਨੀਆ 'ਚ ਵੇਚਿਆ ਜੀ, ਜਿਹੜਾ ਉੱਥੋਂ ਫਿਰ ਪੈਸਾ ਗਿਆ ਉਹਦੇ ਨਾਲ ਹੀ ਰੂਸ ਜਿਹੜਾ ਆ ਯੂਕਰੇਨ ਦੇ ਵਿੱਚ ਲੋਕਾਂ ਦਾ ਕਤਲੇਆਮ ਕਰ ਰਿਹਾ ਹੈ, ਉਹਨਾਂ ਨੂੰ ਮਾਰ ਰਿਹਾ ਆ। ਮੋਦੀ ਜਿਹੜਾ ਆ ਉਹ ਮਸ਼ਹੂਰ ਆ ਭਾਰਤ ਦਾ ਪ੍ਰਧਾਨ ਮੰਤਰੀ ਫੜਾ ਮਾਰਨ ਦੇ ਲਈ, ਤਾਂ ਇਹ ਵੀ ਇੱਕ ਤਰ੍ਹਾਂ ਦੇ ਨਾਲ ਫੜ ਹੀ ਸਾਬਤ ਹੋ ਰਹੀ ਆ ਜਿਹੜੀ ਇਸ ਰੂਸ ਦੇ ਦੌਰੇ ਦੌਰਾਨ ਮਾਰੀ ਸੀ, ਕਿਉਂਕਿ ਉਹ ਤੋਂ ਬਾਅਦ ਲੰਮਾ ਸਮਾਂ ਹੋ ਗਿਆ ਤੇ ਜੰਗ ਦੇ ਵਿੱਚ ਤਾਂ ਉੱਥੇ ਰੋਜ਼ ਬੰਦੇ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ ਦੋਵੇਂ ਪਾਸੋਂ ਫੌਜੀਆਂ ਦੀਆਂ, ਤੇ ਹਜੇ ਤੱਕ ਵੀ ਜਿਹੜੇ ਭਾਰਤੀ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਭਾਰਤ ਸਰਕਾਰ ਕਾਮਯਾਬ ਨਹੀਂ ਹੋ ਸਕੀ ਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਦੇਖੀਏ ਜਿਹੜੀ ਇਸ ਵਕਤ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਮਤਲਬ ਵੱਡੇ ਲੈਵਲ ਦੇ ਉੱਤੇ ਜਿਹੜੀ ਖਬਰ ਹੈਗੀ ਹੈ ਨਸ਼ਰ ਕੀਤੀ ਗਈ ਸੀਗੀ ਦ ਹਿੰਦੂ ਵੱਲੋਂ, ਜਦੋਂ ਅਸੀਂ ਦੇਖਿਆ ਕਿ ਇਹ ਗੱਲ ਸਾਹਮਣੇ ਆਈ ਕਿ ਭਾਰਤ ਦੇ ਵਿੱਚੋਂ ਜਿਹੜੇ ਬੰਦੇ ਉੱਥੇ ਗਏ ਆ, ਟੂਰਿਸਟ ਵੀਜ਼ਾ ਲੈ ਕੇ ਗਏ ਆ, ਕੁਝ ਹੋਰ ਕਾਰਨਾਂ ਕਰਕੇ ਗਏ ਆ ਜਾਂ ਉੱਥੇ ਹੈਗੇ ਆ, ਉਹਨਾਂ ਨੂੰ ਰਸ਼ੀਅਨ ਫੌਜ ਦੇ ਵਿੱਚ ਨੌਕਰੀ ਦੇ ਤੌਰ 'ਤੇ ਇੱਕ ਝਾਂਸਾ ਦੇ ਕੇ ਜਾਂ ਇਸ ਕਿਸਮ ਦਾ ਉਹ ਬਣਾ ਕੇ ਰਸ਼ੀਅਨ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਤੇ ਉਹ ਹੁਣ ਇਸ ਲੜਾਈ ਦੇ ਵਿੱਚ ਜਿਹੜਾ ਹੈ ਉਹ ਭਾਰਤ ਦੇ ਤੌਰ ਦੇ ਉੱਤੇ ਉਹ ਲੜ ਰਹੇ ਆ। ਈਵਨ ਇੱਧਰੋਂ ਭੇਜੇ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ। ਸੁਖਵਿੰਦਰ ਸਿੰਘ ਜੀ, ਇਹਦੇ ਵਿੱਚ ਅੱਜ ਜਿਹੜੀ ਖਬਰ ਆਈ ਹੈ ਸਾਹਮਣੇ, ਜਿਹੜੇ ਭਾਰਤ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਹੈਗੇ ਆ ਐਸ ਜੈਸ਼ੰਕਰ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਇਸ ਵਕਤ ਅਸੀਂ ਉਡੀਕ ਕਰ ਰਹੇ ਹਾਂ ਕਿ 69 ਜਿਹੜੇ ਭਾਰਤੀ ਹੈਗੇ ਆ ਜਿਹੜੇ ਰੂਸੀ ਫੌਜ ਦੇ ਵਿੱਚ ਇਸ ਵਕਤ ਨੇ, ਉਹਨਾਂ ਦੀ ਅਸੀਂ ਵਾਪਸੀ ਦੀ ਉਡੀਕ ਕਰ ਰਹੇ ਹਾਂ। ਇਹਦੇ 'ਤੇ ਉਹਨਾਂ ਨੇ ਡੀਟੇਲਡ ਆਪਣੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਉਹ ਜਵਾਬ ਦਿੱਤਾ ਆ। ਹੁਣ ਇਹਦੀ ਥੋੜ੍ਹੀ ਜਿਹੀ ਪਹਿਲਾਂ ਡੀਟੇਲ ਅਸੀਂ ਡਿਸਕਸ ਕਰ ਲਈਏ ਮੈਂ ਚਾਹੂੰਗਾ, ਤੇ ਫਿਰ ਗੱਲਬਾਤ ਨੂੰ ਅੱਗੇ ਤੋਰੀਏ ਵੀ ਭਾਈ। ਇਹ ਜਿੱਥੇ ਪਹਿਲਾਂ ਭਾਰਤੀ ਸਰਕਾਰ ਡਿਨਾਇਲ ਦੇ ਵਿੱਚ ਸੀਗੀ, ਫਿਰ ਹੁਣ ਉਹ ਗੱਲ ਮੰਨ ਰਹੇ ਆ, ਤੇ ਇਹਦੇ ਪਿੱਛੇ ਐਗਜ਼ੈਕਟਲੀ ਚੱਲ ਕੀ ਰਿਹਾ? ਦੇਖੋ, ਜਿਹੜਾ ਅਮਰਵੀਰ ਸਿੰਘ ਜੀ ਇਹ ਬਿਆਨ ਆ, ਕਿਉਂਕਿ ਲੋਕ ਸਭਾ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਜਿਹੜੇ MP ਨੇ ਓਵੈਸੀ ਉਹਨਾਂ ਦੇ ਵੱਲੋਂ, ਤੇ ਉਹਦੇ ਜਵਾਬ ਦੇ ਵਿੱਚ ਜਿਹੜਾ ਐਸ ਜੈਸ਼ੰਕਰ ਨੇ ਇਹ ਮਤਲਬ ਜਵਾਬ ਦਿੱਤਾ ਆ ਕਿ ਜਿਹੜੇ 69 ਭਾਰਤੀ ਨੇ ਉਹ ਉਡੀਕ ਕਰ ਰਹੇ ਆ ਜਿਹੜੇ ਰਸ਼ੀਅਨ ਆਰਮੀ ਦੇ ਵਿੱਚੋਂ ਆਪਣੇ ਛੁੱਟਣ ਦੀ। ਤਾਂ ਰਿਲੀਜ਼ ਕਿਹਾ ਗਿਆ, ਰਿਲੀਜ਼ ਮਤਲਬ ਵੀ ਉਹ ਇੱਕ ਤਰ੍ਹਾਂ ਦੇ ਨਾਲ ਰਸ਼ੀਅਨ ਆਰਮੀ ਦੇ ਉੱਤੇ ਇਹ ਮਤਲਬ ਐਲੀਗੇਸ਼ਨਸ ਨੇ ਕਿ ਉਹਨਾਂ ਨੇ ਧੱਕੇ ਦੇ ਨਾਲ ਜਿਹੜੇ ਇਹਨਾਂ ਬੰਦਿਆਂ ਨੂੰ ਜਿਹੜੇ ਭਾਰਤੀ ਸੀ ਇਹਨਾਂ ਨੂੰ ਫੜਾ ਕੇ ਅਸਲਾ ਤੇ ਬਾਰਡਰ ਦੇ ਉੱਤੇ ਮਰਨ ਲਈ ਖੜੇ ਕੀਤਾ ਹੋਇਆ, ਜਿਹੜਾ ਯੂਕਰੇਨ ਦੇ ਨਾਲ ਜੰਗ ਚੱਲ ਰਹੀ ਆ। ਤੇ ਉਹਦਾ ਜਦੋਂ ਰੌਲਾ ਪਿਆ, ਉਹਨਾਂ ਦੇ ਪਰਿਵਾਰਾਂ ਨੇ ਮਸਲਾ ਚੁੱਕਿਆ ਸੀ, ਤਾਂ ਕਿਉਂਕਿ ਜਦੋਂ ਹੁਣ ਮਤਲਬ ਪ੍ਰਾਈਮ ਮਿਨਿਸਟਰ ਗਏ ਸੀ ਜਿਹੜੇ ਇੰਡੀਆ ਦੇ ਆ ਉੱਥੇ ਰਸ਼ੀਆ, ਤੇ ਉਦੋਂ ਫਿਰ ਇਹ ਵੱਡਾ ਜਿਹੜਾ ਪ੍ਰਧਾਨ ਮੰਤਰੀ ਦੇ ਦੌਰੇ ਦੀ ਸਭ ਤੋਂ ਵੱਡੀ ਗੱਲ ਬਣਾ ਕੇ ਜਿਹਨੂੰ ਪੇਸ਼ ਕੀਤਾ ਗਿਆ ਨਾ, ਜਿਵੇਂ ਹਰ ਵਾਰ ਕੋਈ ਨਾ ਕੋਈ ਵੱਡੀ ਫੜ ਮਾਰਨੀ ਹੁੰਦੀ ਆ ਜੀ ਮਤਲਬ ਮੋਦੀ ਨੇ, ਤੇ ਉਵੇਂ ਇਸ ਦੌਰੇ ਦੀ ਸਭ ਤੋਂ ਵੱਡੀ ਜਿਹੜੀ ਫੜ ਆ ਉਹ ਇਹੀ ਸੀ ਕਿ ਦੇਖੋ ਮੋਦੀ ਦਾ ਇੰਨਾ ਪ੍ਰਭਾਵ ਆ ਵੀ ਉਹਦੇ ਕਹਿਣ ਤੇ ਜਿਹੜਾ ਪੁਤਿਨ ਆ ਉਹ ਇਸ ਗੱਲ ਲਈ ਰਾਜੀ ਹੋ ਗਿਆ ਕਿ ਅਸੀਂ ਜਿਹੜੇ ਭਾਰਤੀ ਨੇ ਇਹਨਾਂ ਨੂੰ ਛੱਡ ਦਿੰਦੇ ਆ ਤੇ ਵੀ ਜਿਹੜੇ ਸਾਡੀ ਫੌਜ 'ਚ ਲੜ ਰਹੇ ਆ। ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ, ਉਦੋਂ ਤਾਂ ਇੰਡੀਆ ਵਾਲੇ ਇਸ ਗੱਲ ਤੋਂ ਡਿਨਾਈ ਕਰ ਰਹੇ ਸੀ ਵੀ ਕੋਈ ਜਿਹੜਾ ਇੰਡੀਅਨ ਆ ਉਹ ਰਸ਼ੀਆ ਵੱਲੋਂ ਲੜ ਰਿਹਾ। TV 84 ਤੇ ਵੀ ਅਸੀਂ ਮੁੱਢਲੇ ਦਿਨਾਂ ਦੇ ਵਿੱਚ ਜਦੋਂ ਇਹ ਹਜੇ ਗੱਲਾਂ ਸ਼ੁਰੂ ਹੀ ਹੋਈਆਂ ਸੀ, ਉਦੋਂ ਕਈ ਇਸ ਮਸਲੇ ਤੇ ਰਿਪੋਰਟਾਂ ਜਿਹੜੀਆਂ ਨੇ ਉਹ ਦਿੱਤੀਆਂ ਕਿ ਕਿਵੇਂ ਯੂਕਰੇਨ ਦੇ ਖਿਲਾਫ ਭਾਰਤ, ਜਿੱਥੇ ਭਾਰਤ ਨੇ ਰੂਸ ਦੀ ਮਦਦ ਦੇ ਲਈ ਜਿਹੜਾ ਰੂਸ ਦਾ ਤੇਲ ਖਰੀਦ ਕੇ ਸਾਰੀ ਦੁਨੀਆ 'ਚ ਵੇਚਿਆ ਜੀ, ਜਿਹੜਾ ਉੱਥੋਂ ਫਿਰ ਪੈਸਾ ਗਿਆ ਉਹਦੇ ਨਾਲ ਹੀ ਰੂਸ ਜਿਹੜਾ ਆ ਉਹ ਯੂਕਰੇਨ ਦੇ ਵਿੱਚ ਲੋਕਾਂ ਦਾ ਕਤਲੇਆਮ ਕਰ ਰਿਹਾ ਹੈ, ਉਹਨਾਂ ਨੂੰ ਮਾਰ ਰਿਹਾ ਆ। ਤੇ ਭਾਰਤ ਜਿੱਥੇ ਇਸ ਤਰੀਕੇ ਨਾਲ ਇਸ ਜੰਗ ਦੇ ਵਿੱਚ ਸ਼ਾਮਲ ਹੋਇਆ ਰੂਸ ਦੀ ਆਰਥਿਕ ਤੌਰ ਤੇ ਮਦਦ ਕਰਕੇ, ਤੇ ਦੂਜੇ ਪਾਸੇ ਫਿਰ ਇਹ ਵੀ ਹੁਣ ਗੱਲ ਆ ਕਿ ਸਿੱਧਾ ਜਿਹੜਾ ਭਾਰਤੀ ਲੋਕ ਨੇ ਉਹ ਰੂਸ ਦੀ ਫੌਜ ਵੱਲੋਂ ਉੱਥੇ ਲੜ ਰਹੇ ਆ। ਹੁਣ ਇਸ ਗੱਲ ਨੂੰ ਭਾਰਤ ਵੀ ਮੰਨ ਗਿਆ ਆ
ਤੇ ਕੁਝ ਜਿਹੜੇ 9 ਦੇ ਕਰੀਬ ਦੱਸੇ ਜਾ ਰਹੇ ਆ ਭਾਰਤੀ ਜਿਹੜੇ ਮਰ ਚੁੱਕੇ ਆ ਉੱਥੇ ਰੂਸ ਵੱਲੋਂ ਲੜਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਕੁਝ ਦੀਆਂ ਭਾਰਤ ਵਾਪਸ ਆ ਗਈਆਂ ਨੇ ਤੇ ਕੁਝ ਦੀਆਂ ਹਜੇ ਜਿਹੜੀਆਂ ਨੇ ਉਹ ਉੱਥੇ ਰੁਕੀਆਂ ਹੋਈਆਂ ਆ। ਤੇ ਭਾਰਤ ਸਰਕਾਰ ਇਹ ਦਾਅਵਾ ਕਰ ਰਹੀ ਆ ਕਿ ਅਸੀਂ ਆਪਣੇ ਜ਼ੋਰ ਦੇ ਨਾਲ ਜਿਹੜੀਆਂ ਉਹ ਲਾਸ਼ਾਂ ਆ ਉਹ ਲਿਆ ਰਹੇ ਆ। ਤੇ ਦੂਜੇ ਪਾਸੇ ਜਿਹੜੇ ਮਤਲਬ 69 ਦੇ ਕਰੀਬ ਹਜੇ ਵੀ ਉੱਥੇ ਕੰਮ ਕਰ ਰਹੇ ਆ ਰੂਸ ਦੀ ਫੌਜ ਵਾਸਤੇ, ਤੇ ਉਹਨਾਂ ਨੂੰ ਸਰਕਾਰ ਕਹਿ ਰਹੀ ਆ ਕਿ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਆ ਉਹਨਾਂ ਨੂੰ ਵਾਪਸ ਲਿਆਉਣ ਦਾ, ਪਰ ਉਹ ਕਦੋਂ ਆਉਂਦੇ ਆ, ਜਿਉਂਦੇ ਆਉਂਦੇ ਆ ਜਾਂ ਨਹੀਂ ਆਉਂਦੇ ਆ, ਇਹ ਹੁਣ ਅਗਲਾ ਭਵਿੱਖ ਜਾਣਦਾ ਆ। ਪਰ ਇਹ ਆ ਕਿ ਇਹ ਤੋਂ ਇਹ ਸਪਸ਼ਟ ਹੁੰਦਾ ਆ ਕਿ ਜਿੱਦਾਂ ਹੋਰ ਮੋਦੀ ਜਿਹੜਾ ਆ ਉਹ ਮਸ਼ਹੂਰ ਆ ਭਾਰਤ ਦਾ ਪ੍ਰਧਾਨ ਮੰਤਰੀ ਫੜਾ ਮਾਰਨ ਦੇ ਲਈ, ਤਾਂ ਇਹ ਵੀ ਇੱਕ ਤਰ੍ਹਾਂ ਦੇ ਨਾਲ ਫੜ ਹੀ ਸਾਬਤ ਹੋ ਰਹੀ ਆ ਜਿਹੜੀ ਇਸ ਰੂਸ ਦੇ ਦੌਰੇ ਦੌਰਾਨ ਮਾਰੀ ਸੀ, ਕਿਉਂਕਿ ਉਹ ਤੋਂ ਬਾਅਦ ਲੰਮਾ ਸਮਾਂ ਹੋ ਗਿਆ ਤੇ ਜੰਗ ਦੇ ਵਿੱਚ ਤਾਂ ਉੱਥੇ ਰੋਜ਼ ਬੰਦੇ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ ਦੋਵੇਂ ਪਾਸੋਂ ਫੌਜੀਆਂ ਦੀਆਂ, ਤੇ ਹਜੇ ਤੱਕ ਵੀ ਜਿਹੜੇ ਭਾਰਤੀ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਭਾਰਤ ਸਰਕਾਰ ਕਾਮਯਾਬ ਨਹੀਂ ਹੋ ਸਕੀ ਆ। ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹਨਾਂ ਦਾ ਦਾਅਵਾ ਹੁੰਦਾ ਆ ਤੇ ਇਹ ਰੂਸ ਦੀ ਮਦਦ ਦੇ ਲਈ ਉਹ ਕਰ ਰਹੇ ਆ, ਉੱਥੋਂ ਤੇਲ ਵੀ ਲਿਆ, ਫਿਰ ਉਹ ਯੂਰਪ ਦੇ ਵਿੱਚ ਵੀ ਵੇਚਿਆ, ਉਹ ਇਨਡਾਇਰੈਕਟ ਇੱਕ ਬੜੇ ਵੱਡੇ ਲੈਵਲ ਦੇ ਉੱਤੇ ਉਹਨਾਂ ਨੂੰ ਰਾਹਤ ਦੇਣ ਵਾਲੀ ਗੱਲ ਸੀਗੀ। ਸੋ ਇਹਦੇ ਵਿੱਚ ਹੁਣ ਜਦੋਂ ਮੋਦੀ ਸਾਹਿਬ ਜਾ ਕੇ ਆਏ ਆ ਰਸ਼ੀਆ, ਪੁਤਿਨ ਦੇ ਨਾਲ ਮੀਟਿੰਗ ਵੀ ਕੀਤੀ ਹੈ, ਆਫੀਸ਼ੀਅਲ ਵੀ ਅਨਆਫੀਸ਼ੀਅਲ ਵੀ ਜਾਂਦੇ, ਜਿਵੇਂ ਜੱਫੀਆਂ ਪੈਣ ਵਾਲੀਆਂ ਫੋਟੋਆਂ ਸਾਡੇ ਸਾਹਮਣੇ ਆਈਆਂ, ਉਹਦੇ ਤੋਂ ਅਮਰੀਕਾ ਕਿਵੇਂ ਖਫਾ ਹੋਇਆ। ਸੋ ਓਵਰਆਲ ਜਿਹੜੀ ਸਿਆਸਤ ਸੀਗੀ ਅਮਰੀਕਾ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਬੜੀ ਇੱਕ ਵੱਡੀ ਡਿਵੈਲਪਮੈਂਟ ਸੀਗੀ, ਜਿਹੜਾ ਬਾਅਦ ਦੇ ਵਿੱਚ ਆਇਆ ਵੀ ਅਮਰੀਕਾ ਨਹੀਂ ਸੀ ਚਾਹੁੰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਉੱਥੇ ਜਾਣ। ਇਹਨਾਂ ਵੱਲੋਂ ਇੱਕ ਲੈਵਲ ਦੇ ਉੱਤੇ ਵਰਜਿਆ ਵੀ ਗਿਆ, ਨਾ ਵੀ ਕੀਤੀ ਗਈ ਵੀ ਤੁਸੀਂ ਨਾ ਉਹ ਕਰੋ, ਪਰ ਉਹ ਸਟਿਲ ਉਹਨਾਂ ਦਾ ਜੋ ਆਪਣੀ ਸਿਆਸਤ ਹੈਗੀ ਆ, ਪੋਲੀਟਿਕਸ ਹੈਗੀ ਆ, ਉਸ ਹਿਸਾਬ ਨਾਲ ਉਹ ਚੱਲ ਰਹੇ ਆ ਜਦੋਂ ਅਸੀਂ ਭਾਰਤ ਨੂੰ ਦੇਖਦੇ ਹਾਂ। ਸੋ ਇਹਨੂੰ ਇੱਕ ਇੱਥੇ ਦੇਖਣ ਵਾਲੀ ਜਾਂ ਸਮਝਣ ਵਾਲੀ ਗੱਲ ਹੈਗੀ ਹੈ ਵੀ ਜਿਹੜੀ ਇਹ ਜੀਓ ਪੋਲੀਟਿਕਸ ਹੈਗੀ ਹੈ, ਇੰਟਰਨੈਸ਼ਨਲ ਸਿਆਸਤ ਹੈਗੀ ਹੈ, ਇਹਦੇ ਵਿੱਚ ਜਿਹੜਾ ਇਹ ਥੋੜ੍ਹਾ ਜਿਹਾ ਫੇਰ ਬਦਲ ਅਸੀਂ ਦੇਖ ਰਹੇ ਹਾਂ। ਅਮਰੀਕਾ ਦੇ ਇੰਟਰਸਟ ਦੇ ਵਿੱਚ ਭਾਰਤ ਇਸ ਵਕਤ ਕਿੱਥੇ ਖਲੋਤਾ ਆ, ਕਿਉਂਕਿ ਇਹ ਡਿਵੈਲਪਮੈਂਟ ਬੜੀ ਇੰਪੋਰਟੈਂਟ ਹੈਗੀ ਹੈ ਜਦੋਂ ਅਸੀਂ ਆਉਣ ਵਾਲੇ ਸਮੇਂ ਦੀ ਸਿਆਸਤ ਦੇਖਦੇ ਹਾਂ ਵੀ ਉਸ ਖਿੱਤੇ ਦੀ ਕਿਵੇਂ ਡਿਸਾਈਡ ਹੋਣੀ ਹੈ, ਗੱਲ ਜਾਣੀ ਕਿੱਧਰ ਨੂੰ ਆ। ਇਸ ਵਕਤ ਬੰਗਲਾਦੇਸ਼ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹ ਵੀ ਇਸ ਨਜ਼ਰੀਏ ਤੋਂ ਬਹੁਤ ਇੰਪੋਰਟੈਂਟ ਦੇਖੀਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਉਹ ਵੀ ਇਸ ਦੇ ਨਾਲ ਜੁੜਦਾ ਆ ਵੀ ਅਮਰੀਕਾ ਦਾ ਵੀ ਰੋਲ ਇਸ ਵਕਤ ਹੈ ਬੰਗਲਾਦੇਸ਼ ਦੀ ਜਿਹੜੀ ਸਾਰੀ ਇਸ ਵਕਤ ਜੋ ਉੱਥੇ ਡਿਵੈਲਪਮੈਂਟਸ ਚੱਲ ਰਹੀਆਂ ਨੇ। ਤੇ ਹੁਣ ਭਾਰਤ ਦੇ ਉੱਥੋਂ ਬਾਹਰ ਆਉਣ ਦੇ ਨਾਲ ਜਿੱਥੇ ਇੰਡੀਆ ਇੱਕ ਟਾਈਮ ਦੇ ਉੱਤੇ ਕਲੇਮ ਵੀ ਕਰ ਰਿਹਾ ਸੀ ਤੇ ਨਜ਼ਰ ਵੀ ਆ ਰਿਹਾ ਸੀ ਕਿ ਸ਼ੇਖ ਹਸੀਨਾ ਇਹਨਾਂ ਦਾ ਹੀ ਇੱਕ ਹਿਸਾਬ ਨਾਲ ਹੀ ਉਹਨੂੰ ਚਲਾ ਰਹੇ ਸੀ ਤੇ ਇਹਨਾਂ ਦੀ ਬੈਕਿੰਗ ਸੀ ਫੁੱਲੀ ਇੰਡੀਆ ਦੀ। ਹੁਣ ਉਹ ਤਖਤਾ ਪਲਟਣ ਦੇ ਨਾਲ ਇੰਡੀਆ ਕੰਪਲੀਟਲੀ ਉੱਥੋਂ ਬਾਹਰ ਹੈ ਤੇ ਹੁਣ ਚਾਈਨਾ ਤੇ ਅਮਰੀਕਾ ਦਾ ਜ਼ੋਰ ਲੱਗਾ ਹੋਇਆ ਬੰਗਲਾਦੇਸ਼ ਦੇ ਵਿੱਚ ਕਿ ਕੇਸ ਦਾ ਕਿਸ ਲੈਵਲ ਦੇ ਉੱਤੇ ਜਾ ਕੇ ਇਨਫਲੂਐਂਸ ਹੁੰਦਾ ਆ। ਸੋ ਇਹ ਵੀ ਰੀਸੈਂਟ ਡਿਵੈਲਪਮੈਂਟਸ ਦੇ ਨਾਲ ਇਹ ਸਾਰੀ ਗੱਲ ਜਾ ਕੇ ਜੁੜਦੀ ਹੈ ਵੀ ਮੋਦੀ ਹੋਰਾਂ ਦੀ ਜਿਹੜੀ ਫੋਰਨ ਪਾਲਿਸੀ ਹੈ ਜਾਂ ਜਿਸ ਹਿਸਾਬ ਨਾਲ ਉਹ ਆਪਣੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਰਾਹੀਂ ਸਾਰੀ ਇਹ ਸਿਆਸਤ ਚਲਾ ਰਹੇ ਨੇ, ਇਹ ਇਹਨਾਂ ਨੂੰ ਕਿੱਥੇ ਤੱਕ ਲੈ ਕੇ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਮਤਲਬ ਦੇਖ ਤਾਂ ਇਹੀ ਰਿਹਾ ਆ ਕਿ ਕਿਸੇ ਡੂੰਘੇ ਖੂਹ 'ਚ ਸੁੱਟ ਰਹੀ ਆ, ਲੈ ਕੇ ਤਾਂ ਮਤਲਬ ਉੱਧਰ ਨੂੰ ਜਾ ਰਹੀ ਆ, ਪਰ ਕੀ ਪਤਾ ਉਹ ਆਪਣੇ ਲਈ ਚੰਗਾ ਹੀ ਕਰ ਰਹੇ ਹੋਣਗੇ ਜੋ ਕੁਝ ਵੀ ਕਰ ਰਹੇ ਆ। ਪਰ ਜਿਹੜੇ ਜਦੋਂ ਅਸੀਂ ਹਾਲਾਤ ਦੇਖਦੇ ਆ ਵੀ ਜੋ ਬੰਗਲਾਦੇਸ਼ 'ਚ ਹੋਇਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਮਤਲਬ ਉੱਥੇ ਇੰਡੀਅਨ ਫੋਰਨ ਪਾਲਿਸੀ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੂੰਹ ਦੇ ਮੂੰਹ ਡਿੱਗੀ ਆ। ਉਹ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜੋ ਹੋਇਆ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਇੰਡੀਆ ਨੇ ਮੜਾ ਮੁਹੀ ਜਿਹੜਾ ਪੈਸਾ ਆ ਉਹ ਇਨਵੈਸਟ ਕੀਤਾ ਸੀ। ਮਤਲਬ ਇੰਡੀਆ ਇਹ ਸਮਝ ਰਿਹਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਮਤਲਬ ਵੀ ਉਹ ਅਫਗਾਨਿਸਤਾਨ ਨੂੰ US ਤੋਂ ਬਾਅਦ ਕੰਟਰੋਲ ਕਰੂਗਾ ਜੀ, ਪਰ ਅਫਗਾਨਿਸਤਾਨ ਦੇ ਵਿੱਚ ਇਹਨਾਂ ਦਾ ਸਾਰਾ ਉਹ ਕੀਤਾ ਕਰਾਇਆ ਉਵੇਂ ਧਰਿਆ ਧਰਾਇਆ ਰਹਿ ਗਿਆ ਤੇ ਉੱਥੇ ਬੁਰੀ ਤਰ੍ਹਾਂ ਇਹਨਾਂ ਦੀ ਫੋਰਨ ਪਾਲਿਸੀ ਜਿਹੜੀ ਆ ਉਹ ਡਿੱਗੀ ਆ। ਤੇ ਹੁਣ ਬੰਗਲਾਦੇਸ਼ ਦੇ ਵਿੱਚ ਤੇ ਇਹਨਾਂ ਦੋਵੇਂ ਥਾਵਾਂ ਦੇ ਉੱਤੋਂ ਹੀ ਜਦੋਂ ਇਹ ਤਬਦੀਲੀਆਂ ਵੱਡੀਆਂ ਆਈਆਂ ਬੰਗਲਾਦੇਸ਼ ਦੇ ਵਿੱਚ ਵੀ ਤੇ ਅਫਗਾਨਿਸਤਾਨ ਦੇ ਵਿੱਚ ਵੀ, ਤਾਂ ਭਾਰਤ ਦੇ ਜਿਹੜੇ ਸਾਰੇ ਐਨਾਲਿਸਟ ਆ, ਭਾਵੇਂ ਉਹ ਕਿਹੜਾ ਆਰੀਆ ਪਤਾ ਨਹੀਂ ਕਿਹੜਾ ਆ, ਤੇ ਹੋਰ ਜਿਹੜੇ ਇਹਨਾਂ ਦੇ ਮੇਜਰ ਇਹਨਾਂ ਨੇ 2-4 ਬਿਠਾਏ ਹੁੰਦੇ ਆ ਆਪਣੇ ਐਨਾਲਿਸਿਸ ਕਰਨ ਦੇ ਲਈ,
ਉਹ ਸਾਰੇ ਹੀ ਹੁਣ ਰੋ ਰਹੇ ਆ। ਅਫਗਾਨਿਸਤਾਨ ਤੋਂ ਬਾਅਦ ਵੀ ਰੋ ਰਹੇ ਸੀ, ਬੰਗਲਾਦੇਸ਼ ਤੋਂ ਬਾਅਦ ਵੀ, ਕਿ ਦੇਖੋ ਜੀ ਇਹ ISI ਨੇ ਕਰਤਾ, ISI ਆਹ ਕਰਦੀ, ISI ਉਹ ਕਰਦੀ ਆ। ਜਿਵੇਂ ਬੰਗਲਾਦੇਸ਼ ਵਾਲੇ ਬਾਰੇ ਵੀ ਉਹ ਕਹਿ ਰਹੇ ਆ ਜੀ ਇਹ ਸਾਰਾ ISI ਦਾ ਪਲਾਨ ਸੀ ਆ। ਤਾਂ ਅਮਰਵੀਰ ਸਿੰਘ ਜੀ ਗੱਲ ਤਾਂ ਸਪਸ਼ਟ ਇਹ ਆ ਵੀ ਫੋਰਨ ਪਾਲਿਸੀ ਤਾਂ ਹੁੰਦੀ ਇਹੀ ਆ, ਜੇ ਇੰਡੀਆ ਦੀ ਰਾਹ ਇੱਧਰੋਂ ਜ਼ੋਰ ਲਾ ਰਹੀ ਆ ਤਾਂ ਉੱਧਰੋਂ ISI ਵੀ ਜ਼ੋਰ ਲਾ ਰਹੀ ਆ। ਪਰ ਇੰਡੀਆ ਦੇ ਐਨਾਲਿਸਟ ਖੁਦ ਇਹ ਗੱਲ ਮੰਨ ਰਹੇ ਆ ਵੀ ISI ਉਹਨਾਂ ਤੋਂ ਜਿੱਤ ਰਹੀ ਆ। ਜੇ ਅਸੀਂ ਉਹਨਾਂ ਦੀ ਗੱਲ ਵੀ ਮੰਨੀਏ ਤਾਂ ਉਹ ਖੁਦ ਇਹ ਗੱਲ ਮੰਨ ਰਹੇ ਆ ਵੀ ਇਹ ਮਤਲਬ ਵੀ ISI ਜਿਹੜੀ ਆ ਉਹਦੇ ਪੱਤੇ ਜਿਹੜੇ ਆ ਉਹ ਜੇਤੂ ਹੋ ਕੇ ਨਿਕਲ ਰਹੇ ਆ। ਤੇ ਜਿਹੜਾ ਰਸ਼ੀਆ ਦੇ ਵਿੱਚ ਜੋ ਇਹਨਾਂ ਦੀ ਪਾਲਿਸੀ ਰਹੀ ਆ, ਜਿਸ ਤੋਂ ਬਾਅਦ ਹੁਣ US ਜਿਹੜਾ ਆ ਵੀ ਉਹਨਾਂ ਦਾ ਵੀ ਟਰਸਟ ਇੰਡੀਆ ਦੇ ਉੱਤੇ ਨਹੀਂ ਰਿਹਾ ਐਜ਼ ਅ ਸਟੇਟ। ਇਸੇ ਕਰਕੇ ਜਿਹੜਾ US ਨੇ ਬੰਗਲਾਦੇਸ਼ ਦੇ ਵਿੱਚ ਹੁਣ ਆਪਣਾ ਸਟਰੋਂਗ ਹੋਲਡ ਬਣਾਉਣ ਦੇ ਜਿਹੜੇ ਯਤਨ ਆ ਉਹ ਤੇਜ਼ ਕੀਤੇ ਆ, ਕਿਉਂਕਿ ਜਿਹੜਾ US ਨੂੰ ਇਸ ਏਸ਼ੀਆ ਦੇ ਵਿੱਚ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਇਸ ਸਮੇਂ ਜਿਓਗ੍ਰਾਫੀਕਲ ਟੈਰੀਟਰੀ ਆ, ਸਾਰੇ ਜਿਹੜਾ ਗਲੋਬਲ ਵਰਲਡ ਆਰਡਰ ਦੀ ਸ਼ਿਫਟ ਆ ਉਹਦੇ 'ਚ, ਤੇ ਉਹਦੇ ਵਿੱਚ ਜਿਹੜਾ ਉਹਨੂੰ ਰਿਲਾਇਬਲ ਪਾਰਟਨਰ ਚਾਹੀਦਾ ਆ। ਤਾਂ ਉਹ ਨਵਾਂ ਪਾਰਟਨਰ ਲੱਭ ਰਿਹਾ। ਅਸੀਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਆ। ਤੇ ਪਰ ਇਹ ਗੱਲ ਸਪਸ਼ਟ ਆ ਵੀ ਨਵਾਂ ਪਾਰਟਨਰ ਕੌਣ ਹੋਊਗਾ ਇਹ ਤਾਂ ਹਜੇ ਸਮਾਂ ਤੈਅ ਕਰੂਗਾ। ਪਰ ਇੰਨਾ ਜ਼ਰੂਰ ਆ ਕਿ ਇੰਡੀਆ ਜਿਹੜਾ ਕਿ ਇੱਕ ਸਮੇਂ 'ਚ 1990-91 ਤੋਂ ਬਾਅਦ US ਦਾ ਰਿਲਾਇਬਲ ਪਾਰਟਨਰ ਬਣ ਰਿਹਾ ਸੀ, ਪਰ ਇੰਡੀਆ ਦੀ ਫੋਰਨ ਪਾਲਿਸੀ ਨੇ ਉਹ ਮੌਕਾ ਜਿਹੜਾ ਆ ਉਹ ਗਵਾ ਲਿਆ ਵੀ ਅੱਜ ਦੇ ਸਮੇਂ ਜਿਹੜਾ US ਦੀ ਜਿਹੜੀ ਡੀਪ ਸਟੇਟ ਆ ਉਹ ਇੰਡੀਆ ਦੇ ਉੱਤੇ ਬਿਲਕੁਲ ਵੀ ਟਰਸਟ ਨਹੀਂ ਕਰਦੀ ਹੈ। ਤੇ ਦੂਜਾ, ਇੰਡੀਆ ਦਾ ਜਿਹੜਾ ਪੋਲੀਟੀਕਲ ਢਾਂਚਾ ਵੀ ਆ ਉਹ ਲੋਕਤੰਤਰ ਕਦਰਾਂ ਕੀਮਤਾਂ ਤੋਂ ਡਿੱਗਦਾ ਜਾ ਰਿਹਾ ਆ, ਜਿਹਦੇ ਕਰਕੇ US ਜਿਹੜਾ ਆ ਉਹਨੂੰ ਇੰਡੀਆ ਦੇ ਵਿੱਚ ਹੁਣ ਉਨਾ ਇੰਟਰਸਟ ਨਹੀਂ ਰਿਹਾ। ਤਾਂ ਇਸ ਕਰਕੇ ਇਹ ਜਿਹੜੀਆਂ ਸਥਿਤੀਆਂ ਨੇ ਉਹ ਪੰਜਾਬ ਦੇ ਗੁਆਂਢ ਦੇ ਵਿੱਚ ਬਦਲ ਰਹੀਆਂ। ਸਿੱਖਾਂ ਦਾ ਕੌਮੀ ਘਰ ਆ, ਉਹਦੇ ਆਲੇ ਦੁਆਲੇ ਬੜਾ ਕੁਛ ਤੇਜ਼ੀ ਦੇ ਨਾਲ ਬਦਲ ਰਿਹਾ ਆ ਜੀ। ਤੇ ਜੰਮੂ ਬਾਰੇ ਵੀ ਅਸੀਂ ਗੱਲ ਕੀਤੀ ਸੀ, ਜੰਮੂ ਕਸ਼ਮੀਰ ਬਾਰੇ ਜਦੋਂ ਪਿਛਲੀ ਵਾਰ ਅਸੀਂ ਦੋਵਾਂ ਨੇ ਸੱਚੋ ਸੱਚ ਕੀਤਾ ਸੀ ਕਿ ਕਿਵੇਂ ਉੱਥੇ ਜਿਹੜਾ ਆ ਲਗਾਤਾਰ ਭਾਰਤੀ ਫੌਜ ਦੇ ਪੈਰ ਜਿਹੜੇ ਆ ਉਖੜ ਰਹੇ ਆ। ਭਾਰਤੀ ਫੌਜ ਦੇ ਵਿੱਚ ਇੱਕ ਦਹਿਸ਼ਤ ਫੈਲ ਰਹੀ ਆ। ਜਿਸ ਤਰ੍ਹਾਂ ਦੇ ਅਟੈਕ ਹਮਲੇ ਜਿਹੜੇ ਆ ਉਹ ਵੈਲ ਕੋਆਰਡੀਨੇਟਡ ਜਿਹੜੇ ਮਿਲੀਟੈਂਟਸ ਨੇ ਉਹ ਕਰ ਰਹੇ ਆ, ਖਾਸ ਤੌਰ ਤੇ ਜੰਮੂ ਰੀਜਨ ਦੇ ਵਿੱਚ। ਤੇ ਇਹ ਸਾਰਾ ਕੁਛ ਆ ਜਿਹੜਾ ਵੀ ਉਹਨਾਂ ਭਾਰਤ ਦੀਆਂ ਚਿੰਤਾਵਾਂ, ਭਾਰਤੀ ਡੀਪ ਸਟੇਟ ਦੇ ਫਿਕਰ ਜਿਹੜੇ ਆ ਉਹ ਵਧਾਏ ਹੋਏ ਆ। ਤੇ ਕਹਿਣਾ ਹੋਵੇ ਤਾਂ ਜਿਹੜੀ ਇੰਡੀਅਨ ਲੀਡਰਸ਼ਿਪ ਆ, ਪੋਲੀਟੀਕਲ ਲੀਡਰਸ਼ਿਪ ਆ, ਉਹਦੇ ਵੀ ਜਿਹੜੀ ਬੁੱਲਾਂ ਦੇ ਉੱਤੇ ਸਿੱਕਰੀ ਜਿਹੜੀ ਆ ਉਹ ਸਾਫ਼ ਨਜ਼ਰ ਆ ਰਹੀ ਆ। ਤਾਂ ਇਹ ਜ਼ਰੂਰ ਆ ਅਮਰਵੀਰ ਸਿੰਘ ਜੀ ਵੀ ਇੰਡੀਆ ਦੀ ਫੋਰਨ ਪਾਲਿਸੀ ਅਸੀਂ ਕਹਿ ਸਕਦੇ ਹਾਂ ਵੀ ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਟੋਟਲੀ ਇੰਡੀਅਨ ਫੋਰਨ ਪਾਲਿਸੀ ਨੇ ਬਲੰਡਰ ਕੀਤੇ ਆ ਜੀ। ਤੁਹਾਨੂੰ ਲੱਗਦਾ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਬੰਗਲਾਦੇਸ਼ ਦੇ ਵਿੱਚ ਬਣੀ ਹੋਈ ਹੈ, ਜਿਵੇਂ ਮੋਦੀ ਕਿਆ ਨੇ ਪਹਿਲੇ ਸਮੇਂ ਦੇ ਵਿੱਚ ਬਿਲਕੁਲ ਚੁੱਪ ਬਣਾ ਕੇ ਰੱਖੀ ਹੈ ਸਾਰੀ ਸਿਚੁਏਸ਼ਨ ਦੇ ਉੱਤੇ, ਇਸ ਵਕਤ ਵੀ ਮਤਲਬ ਹੁਣ ਸ਼ੇਖ ਹਸੀਨਾ ਉੱਥੇ ਭਾਰਤ ਦੇ ਵਿੱਚ ਹੈਗੇ ਆ ਤੇ ਉਹ ਜਿੱਥੇ ਇਹਨਾਂ ਡਿਵੈਲਪਮੈਂਟਸ ਤੋਂ ਖੌਫਜ਼ਦਾ ਹੋ ਰਹੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਵੀ ਫਿਕਰ ਨਜ਼ਰ ਆ ਰਿਹਾ ਵੀ ਭਾਈ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋਇਆ, ਕਿਉਂਕਿ ਪਾਕਿਸਤਾਨ ਦੇ ਨਾਲ ਇਹਨਾਂ ਦੀ ਪਹਿਲਾਂ ਨਹੀਂ ਬਣਦੀ ਹੈਗੀ, ਉੱਧਰੋਂ ਪਹਿਲਾਂ ਇਹਨਾਂ ਨੇ ਮੂੰਹ ਮੋੜਿਆ ਹੋਇਆ। ਸ਼੍ਰੀਲੰਕਾ ਦੇ ਵਿੱਚ ਪਿਛਲੇ ਸਾਲ ਜਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜੋ ਉੱਥੇ ਚੇਂਜਸ ਆਈਆਂ ਨੇ, ਨੇਪਾਲ ਦੇ ਨਾਲ ਵੀ ਉੱਦਾਂ ਹੁਣ ਬੰਗਲਾਦੇਸ਼ ਹੋ ਗਿਆ। ਫਿਰ ਅਸੀਂ ਆਲੇ ਦੁਆਲੇ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਦੇਖ ਰਹੇ ਹਾਂ ਵੀ ਭਾਰਤ ਕਿਤੇ ਨਾ ਕਿਤੇ ਇਸ ਵਕਤ ਕੱਲਮ ਕੱਲਾ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ। ਸੋ ਇਹ ਸਿਚੁਏਸ਼ਨ ਉਹ ਨਾ ਬਣ ਜਾਵੇ ਕਿ ਜੋ ਹਾਲ ਇਸ ਵਕਤ ਬੰਗਲਾਦੇਸ਼ ਦੇ ਵਿੱਚ ਹੋਇਆ ਕੱਲ ਨੂੰ ਪੋਟੈਂਸ਼ੀਅਲ ਉਹ ਭਾਰਤ ਦੇ ਵਿੱਚ ਹੋ ਜਾਵੇ। ਇਹ ਤਾਂ ਦੇਖੋ ਅਮਰਵੀਰ ਸਿੰਘ ਜੀ, ਮਸਲਾ ਇਹ ਆ ਵੀ ਭਾਰਤ ਦੇ ਵਿੱਚ ਜਿਹੜਾ ਐਂਟੀ BJP ਤੇ ਐਂਟੀ ਮੋਦੀ ਜਿਹੜਾ ਵਿਚਾਰ ਆ ਉਹ ਸਟਰੋਂਗ ਤਾਂ ਹੋਇਆ ਆ। ਤੇ ਜਿੱਦਾਂ ਜਿੱਦਾਂ ਕਿਉਂਕਿ ਮੋਦੀ ਦਾ ਵੀ ਇਹ ਤੀਜਾ ਰਜੀਮ ਆ ਤੇ ਉਹਦੇ ਵਿੱਚ ਹੋਰ ਜ਼ਿਆਦਾ ਉਹਦੇ ਸਟਰੋਂਗ ਹੋਣ ਦੀਆਂ ਸੰਭਾਵਨਾਵਾਂ ਨੇ। ਵੀ ਜਿਹੋ ਜਿਹਾ ਸੁਭਾਅ ਆ ਮੋਦੀ ਦਾ ਤੇ ਉਹਦੇ ਮਤਲਬ ਸਾਥੀ ਯੋਗੀ ਦਾ ਜਾਂ ਸਮੁੱਚੀ RSS ਦਾ, ਵੀ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ, ਘੱਟ ਗਿਣਤੀਆਂ ਨੂੰ ਕੁੱਟਣ ਮਾਰਨ ਦਾ, ਜਾਂ ਇਹ ਸਾਰਾ ਵੀ ਉਹ ਕਿਤੇ ਨਾ ਕਿਤੇ ਹੋ ਸਕਦਾ ਵੀ ਇਹੋ ਜਿਹੀ ਸਥਿਤੀ ਬਣੇ। ਪਰ ਜਿਹੜੀ ਭਾਰਤ ਦੀ ਸਥਿਤੀ ਆ ਉਹ ਜੋ ਮੈਨੂੰ ਲੱਗਦਾ ਆ ਉਹ ਬੰਗਲਾਦੇਸ਼ ਵਰਗੀ ਨਹੀਂ ਹੈ।
ਭਾਰਤ ਦੇ ਵਿੱਚ ਜਦੋਂ ਵੀ ਇੱਥੇ ਅਪਰਾਈਜ਼ਿੰਗ ਹੋਣੀ ਆ ਤਾਂ ਉਹ ਭਾਰਤ ਦੇ ਵਿੱਚ ਕੌਮੀਅਤਾਂ ਦੀ ਹੋਣੀ ਆ ਜੀ। ਤੇ ਉਹ ਕੌਮੀਅਤਾਂ ਦੀ ਜਿਹੜੀ ਅਪਰਾਈਜ਼ਿੰਗ ਆ ਉਹਦੇ ਵਿੱਚ ਜਿਹੜੀਆਂ ਈਸਟ ਦੀਆਂ ਸਟੇਟਸ ਨੇ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਆ ਜੀ, ਉਹ ਇੱਕ ਬੜਾ ਇੰਪੋਰਟੈਂਟ ਹਿੱਸਾ ਆ। ਦੂਜੇ ਪਾਸੇ ਪੰਜਾਬ ਦਾ ਜਿਹੜੇ ਪੰਜਾਬ ਦਾ ਪੋਲੀਟੀਕਲ ਟਰਮੋਇਲ ਆ ਉਹਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਆ ਇਸ ਸਮੇਂ। ਤੇ ਤੀਜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ 370 ਤੋਂ ਬਾਅਦ ਜਿਹੜੀ ਇੱਕ ਵਾਰ ਸਲੋ ਡਾਊਨ ਹੋਈ ਸੀ ਉਹਨੇ ਦੁਬਾਰਾ ਤੇਜ਼ੀ ਫੜੀ ਆ, ਉਹ ਪੂਰੀ ਤਰ੍ਹਾਂ ਹੁਣ ਐਕਟਿਵ ਆ। ਤੇ ਚੌਥਾ ਜਿਹੜਾ ਦੱਖਣ ਦਾ ਜਿਹੜੀ ਸਾਊਥ ਦੀ ਆਇਡੈਂਟੀਟੀ ਆ, ਦਰਾਵਿਡੀਅਨ ਆਇਡੈਂਟੀਟੀ ਆ ਜਿਹੜੀ, ਉਹਨਾਂ ਦਾ ਜਿਹੜੀ ਐਸਪੀਰੇਸ਼ਨ ਆ ਉਹ ਸਾਰਾ ਇੱਕ ਇੰਪੋਰਟੈਂਟ ਫੈਕਟਰ ਆ ਵੀ ਭਾਰਤ ਦੇ ਵਿੱਚ ਮਤਲਬ ਇਹ ਜਿਹੜੇ ਅਸੀਂ ਜਿਵੇਂ ਇਹ ਕਹੀਏ ਕਿ ਸਮੁੱਚਤਾ ਦੇ ਵਿੱਚ ਹਿੰਦੂਆਂ ਦੇ ਵੱਲੋਂ ਕੋਈ ਰਿਬੈਲੀਅਨ ਹੋਊਗਾ, ਮਤਲਬ ਹਿੰਦੂ ਉਹਦਾ ਪਾਰਟ ਹੋਣਗੇ ਐਜ਼ ਅ ਹਿੰਦੂ ਆਈਡੈਂਟੀਟੀ, ਜੋ ਕਿ ਨੀਅਰਲੀ 70% ਪੋਪੂਲੇਸ਼ਨ ਆ ਭਾਰਤ ਦੀ, ਤਾਂ ਉਹਦੀ ਪੋਸੀਬਿਲਿਟੀ ਨਹੀਂ ਆਉਂਦੀ। ਭਾਵੇਂ ਉਹ ਹਿੰਦੂ ਕਾਂਗਰਸ 'ਚ ਹੋਵੇ, ਭਾਵੇਂ ਉਹ ਕਿਸੇ ਹੋਰ ਪਾਰਟੀ 'ਚ, ਭਾਵੇਂ ਸ਼ਿਵ ਸੈਨਾ 'ਚ ਹੋਵੇ, ਭਾਵੇਂ ਕਿਸੇ 'ਚ ਹੋਵੇ, ਵੀ ਉਹ ਪਾਰਟੀਆਂ ਦਾ ਜਾਂ ਮੋਦੀ ਦਾ ਵਿਰੋਧ ਐਜ਼ ਅ ਪਾਰਟੀ ਜ਼ਰੂਰ ਕਰਨਗੇ, ਪਰ ਉਹ ਜਿਹੜਾ ਜਿਹਨੂੰ ਅਸੀਂ ਤਖਤਾ ਪਲਟਣਾ ਕਹਿੰਦੇ ਆ ਵੀ ਉਸ ਪੱਧਰ ਉਸ ਸਥਿਤੀ ਵੱਲ ਨੂੰ ਨਹੀਂ ਉਹ ਕਦੇ ਵੀ ਵਧਣਗੇ। ਪਰ ਜਿਹੜੀ ਇਹ ਆ ਵੀ ਜਿਹੜਾ ਸਿਸਟਮ ਨੂੰ ਪੁੱਠਾ ਪਾਉਣਾ ਆ, ਵੀ ਸਿਸਟਮ ਤੋਂ ਜਿਹੜੇ ਤੰਗ ਆਏ ਹੋਏ ਲੋਕ ਨੇ, ਜਿਹੜੇ ਵਿਗਿਆਨਗੀ ਦਾ ਅਹਿਸਾਸ ਜਿਨ੍ਹਾਂ ਨੂੰ ਕਰਵਾਇਆ ਗਿਆ ਆ, ਤਾਂ ਉਹ ਇਹ ਵੱਖੋ ਵੱਖਰੀਆਂ ਕੌਮਾਂ ਨੇ ਤੇ ਉਹਨਾਂ ਦੇ ਅੰਦਰ ਐਸਪੀਰੇਸ਼ਨ ਵੀ ਆ ਇਸ ਸਾਰੇ ਸਿਸਟਮ ਦੇ ਜਿਹੜੇ ਸੰਗਲ ਨੇ ਉਹ ਤੋਂ ਆਜ਼ਾਦ ਹੋਣ ਦੀ। ਤੇ ਜਦੋਂ ਹੁਣ ਗਵਾਂਢ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੀਆਂ ਸਿਆਸੀ ਤਬਦੀਲੀਆਂ ਹੋ ਰਹੀਆਂ ਹੋਣ, ਤਾਂ ਸੁਭਾਵਿਕ ਜੀ ਗੱਲ ਆ ਫਿਰ ਜਿਹੜੇ ਹੋਰ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਐਸਪੀਰੇਸ਼ਨ ਹੋਵੇ ਉਹਨਾਂ ਨੂੰ ਵੀ ਇੱਕ ਤਾਕਤ ਜ਼ਰੂਰ ਮਿਲਦੀ ਆ। ਤੇ ਅਗਲੀ ਗੱਲ ਇਹ ਆ ਵੀ ਉਸ ਖਿੱਤੇ ਦੇ ਵਿੱਚ ਅਮਰਵੀਰ ਸਿੰਘ ਜੀ ਜਿਹੜੀਆਂ ਵੱਡੀਆਂ ਸਿਆਸੀ ਤਬਦੀਲੀਆਂ ਨੇ ਉਹ ਕਦੇ ਵੀ ਮਤਲਬ ਇੰਟਰਨੈਸ਼ਨਲ ਪੋਲਿਟਿਕਸ ਤੋਂ ਟੁੱਟਣੀਆਂ ਨਹੀਂ ਹੁੰਦੀਆਂ। ਮਤਲਬ ਵੋਟਾਂ ਪੈ ਜਾਣੀਆਂ, ਸਰਕਾਰ ਚੁਣੀ ਜਾਣੀ, ਉਹ ਕੋਈ ਸਿਸਟਮ ਚੇਂਜ ਕਰਨਾ ਨਹੀਂ ਹੁੰਦਾ, ਉਹ ਚਿਹਰੇ ਚੇਂਜ ਕਰਨਾ ਹੀ ਹੁੰਦਾ ਇਕੱਲਾ। ਪਰ ਜਦੋਂ ਸਿਸਟਮ ਚੇਂਜ ਹੁੰਦੇ ਆ ਉਦੋਂ ਫਿਰ ਜਿਹੜੇ ਇੰਟਰਨੈਸ਼ਨਲ ਇੰਟਰਸਟ ਹੁੰਦੇ ਆ, ਜਦੋਂ ਉਹ ਕਿਸੇ ਖਿੱਤੇ 'ਚ ਡਿਵੈਲਪ ਹੋ ਜਾਣ ਫਿਰ ਉੱਥੇ ਸਿਸਟਮ ਚੇਂਜ ਹੁੰਦੇ ਆ। ਤਾਂ ਇਸ ਸਮੇਂ ਜਿਹੜਾ ਭਾਰਤ ਦਾ ਉਹ ਖਿੱਤਾ ਆ, ਜਿਹੜਾ ਸਾਊਥ ਏਸ਼ੀਆ ਦਾ, ਉਹ ਅਸੀਂ ਕਹਿ ਸਕਦੇ ਹਾਂ ਵੀ ਇੰਟਰਨੈਸ਼ਨਲ ਇੰਟਰਸਟ ਦੇ ਤੌਰ ਤੇ ਦੇਖਣਾ ਹੋਵੇ ਤਾਂ ਸਭ ਤੋਂ ਅਹਿਮ ਖਿੱਤਾ ਆ। ਤੇ ਉੱਥੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਦੇ ਇੰਟਰਸਟ ਜਿਹੜੇ ਆ ਉਹ ਪਏ ਨੇ। ਤੇ ਹੁਣ ਇਸ ਕਰਕੇ ਉਸ ਖਿੱਤੇ ਦੇ ਵਿੱਚ ਇਹ ਸੁਭਾਵਿਕ ਆ ਕਿ ਚਿਹਰੇ ਨਹੀਂ ਬਦਲਣਗੇ, ਮਤਲਬ ਸਿਸਟਮ ਬਦਲਣ ਦੀ ਗੱਲ ਜਿਹੜੀ ਆ ਉਹ ਜ਼ੋਰ ਫੜਦੀ ਨਜ਼ਰ ਆਉਂਦੀ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਦੇਖਣਾ ਹੋਵੇਗਾ ਕਿ ਜਿਹੜੀ ਇਹ ਤਬਦੀਲੀ ਹੈ ਇਹ ਕਿਸ ਹਿਸਾਬ ਨਾਲ ਹੁੰਦੀ ਹੈ, ਕਿਉਂਕਿ ਉਹਦੇ ਜਿਹੜੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਥੱਲੇ ਜਿਹੜੀਆਂ ਉਹਦੀਆਂ ਵੇਵਜ਼ ਨੇ ਗਰਾਊਂਡ ਦੇ ਉੱਤੇ ਜਾਂ ਗਰਾਊਂਡ ਤੋਂ ਵੀ ਥੱਲੇ ਜਿਹੜੀਆਂ ਧਰਾਤਲ ਤੋਂ ਥੱਲੇ ਸਾਨੂੰ ਸਿੱਧੀਆਂ ਨਹੀਂ ਨਜ਼ਰ ਆਉਂਦੀਆਂ, ਉਹ ਲੋਕਾਂ ਦੇ ਵਿੱਚ ਗੁੱਸਾ, ਉਸ ਕਿਸਮ ਦੇ ਸਿੰਪਟਮਸ, ਉਹ ਪੰਜਾਬ ਹੋਵੇ, ਜੰਮੂ ਕਸ਼ਮੀਰ ਤੋਂ ਲੈ ਕੇ ਅਸੀਂ ਨਾਰਥ ਈਸਟ ਦੀਆਂ ਸਟੇਟਾਂ ਵੀ ਨੇ, ਸਾਊਥ ਦੀਆਂ ਵੀ ਨੇ, ਉਹ ਸਾਨੂੰ ਜ਼ਰੂਰ ਨਜ਼ਰ ਆਉਂਦਾ। ਪਰ ਉਹ ਕਿਸ ਰੂਪ ਦੇ ਵਿੱਚ ਸਾਹਮਣੇ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜਿੱਥੇ ਸਮਾਂ ਦੱਸੂਗਾ। ਅਤੇ ਨਾਲ ਹੀ ਨਾਲ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਅਸੀਂ ਇਹਨਾਂ ਡਿਵੈਲਪਮੈਂਟਸ ਦੇ ਉੱਤੇ ਨਜ਼ਰ ਵੀ ਰੱਖਾਂਗੇ। ਅਤੇ ਜਿਹੜੀ ਇਹ ਦੂਜਾ ਸਾਡਾ ਸੈਗਮੈਂਟ ਹੈਗਾ ਰਸ਼ੀਅਨ ਫੌਜ ਦੇ ਵਿੱਚ ਭਾਰਤੀਆਂ ਦੀ ਜਿਹੜੀ ਸ਼ਮੂਲੀਅਤ ਸੀਗੀ, ਉਹਦੇ 'ਤੇ ਜਿਸ ਹਿਸਾਬ ਨਾਲ ਪਹਿਲਾਂ ਡਿਨਾਇਲ ਤੋਂ ਲੈ ਕੇ ਭਾਰਤ ਦਾ ਸਟੈਂਡ ਚੇਂਜ ਹੋਇਆ ਅਤੇ ਹੁਣ ਤੱਕ ਜਿੱਥੇ ਉਹ ਇਹ ਦਾਅਵਾ ਕਰ ਰਹੇ ਆ ਕਿ ਜੀ ਮੋਦੀ ਸਰਕਾਰ ਜਾਂ ਮੋਦੀ ਸਾਹਿਬ ਆਪ ਜਾ ਕੇ ਉੱਥੇ ਉਹਨਾਂ ਨੇ ਪੁਤਿਨ ਦੇ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਆ ਮੋਦੀ ਨੂੰ ਕਿ ਜੀ ਜ਼ਰੂਰ ਅਸੀਂ ਜਿਹੜੇ ਭਾਰਤੀ ਹੈਗੇ ਆ ਇਹ ਛੱਡਾਂਗੇ। ਸੋ ਇਹ ਦਾਅਵੇ ਕਿੰਨੇ ਕੁ ਵਫਾ ਹੁੰਦੇ ਨੇ ਅਤੇ ਕਿੰਨਾ ਕਿਹਦੇ ਵਿੱਚੋਂ ਰਿਐਲਿਟੀ ਦੇ ਵਿੱਚ ਸਾਡੇ ਸਾਹਮਣੇ ਆਉਂਦਾ, ਇਹਦੇ 'ਤੇ ਵੀ ਨਜ਼ਰ ਰੱਖਾਂਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।